ਪਹਿਲਾਂ ਤਾਂ ਸੀ ਜੀ ਪੁੰਛ ਦੇ ਵਿੱਚ ਇੱਕ ਫੌਜੀ ਜੀਪ, ਉਸ ਦੇ ਵਿੱਚ ਅਚਾਨਕ ਜਿਹੜਾ ਉਹ ਅੱਗ ਲੱਗ ਗਈ ਔਰ ਇੱਕ ਫੌਜੀ ਮਰਿਆ, ਫਿਰ 2 ਹੋ ਗਏ, ਸ਼ਾਮ ਤੱਕ ਪਹੁੰਚਦਿਆਂ 5 ਹੋ ਗਏ। ਪਹਿਲਾਂ ਉਹ ਅੱਗ ਲੱਗੀ ਸੀ, ਉਹਨੂੰ ਫਿਰ ਜਿਹੜਾ ਉਹ ਦਹਿਸ਼ਤਗਰਦ ਹਮਲਾ ਕਿ ਜੇ ਅਸਾਲਟ ਨਾਲ ਵੀ ਹਮਲਾ, ਗ੍ਰਨੇਡ ਵੀ ਚਲਾ ਦਿੱਤਾ, ਦੂਸਰਾ ਵੀ ਹੋ ਗਿਆ। ਸੋ ਜਦੋਂ ਇਸ ਕਿਸਮ ਦੀਆਂ ਵੇਰੀਏਸ਼ਨਸ ਹੋਣ, ਪੁੰਛ ਕੋਈ ਮੂਨ ਦੇ ਉੱਤੇ ਤਾਂ ਨਹੀਂ ਹੈ। ਜਿਨ੍ਹਾਂ ਨੇ ਹੁਣ ਨੈਕਸਟ ਫਾਲਸ ਫਲੈਗ ਆਪਰੇਸ਼ਨ ਕੀਤਾ, ਇੱਕ ਇਹਦੇ ਚੋਂ ਹੁਣ ਉਹ ਜਦੋਂ 4 ਦੀਆਂ ਡੈੱਡ ਬਾਡੀਜ਼ ਕਿੰਨੀਆਂ ਕੱਦ ਸੜੀਆਂ ਹੋਣਗੀਆਂ, ਦੂਜੀਆਂ ਪੰਜਾਬ ਦੇ ਵਿੱਚ, ਉਹ ਬੈਡ ਬਲੱਡ ਪੈਦਾ ਕਰਨ ਦੀ ਕੋਸ਼ਿਸ਼ ਕਰਨਗੇ। ਜਿਹੜੀ ਅਸਲੀ ਡਿਬੇਟਾਂ ਦੇ ਵਿੱਚ ਮੋਦੀ ਐਂਡ ਕੰਪਨੀ ਘਿਰੀ ਹੋਈ ਹੈ, ਜਾਂ ਜੋ ਪੰਜਾਬ ਦੇ ਵਿੱਚ ਸਿੱਖਾਂ ਦੇ ਨਾਲ ਇਹ ਕਰ ਰਹੇ ਨੇ ਆਲਮੋਸਟ 18 ਮਾਰਚ ਤੋਂ ਬਾਅਦ, ਉਹ ਵੀ ਖਬਰ ਬੈਕ, ਕਿਉਂਕਿ ਹੁਣ ਤੁਸੀਂ ਦੇਖੋਗੇ ਭਾਈ ਅੰਮ੍ਰਿਤਪਾਲ ਸਿੰਘ ਦੀ ਖਬਰ ਬਿਲਕੁਲ ਗਾਇਬ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਪੁੰਛ ਕਸਬੇ ਵਿੱਚ ਇੱਕ ਫੌਜੀ ਜੀਪ ਤੇ ਹਮਲਾ ਹੋਇਆ। ਇਸ ਵਿੱਚ 5 ਫੌਜੀ ਜਵਾਨ ਮਾਰੇ ਗਏ, ਜਿਨ੍ਹਾਂ ਵਿੱਚੋਂ 4 ਪੰਜਾਬ ਨਾਲ ਸੰਬੰਧਿਤ ਸਿੱਖ ਨੌਜਵਾਨ ਹਨ। ਕੀ ਇਹ ਸੱਚਮੁੱਚ ਦਾ ਦਹਿਸ਼ਤਗਰਦ ਹਮਲਾ ਹੈ ਜਾਂ ਪੁਲਵਾਮਾ ਵਾਂਗ ਫਾਲਸ ਫਲੈਗ ਅਟੈਕ ਹੈ? ਸੋ ਇਸ ਰਾਹੀਂ ਮੋਦੀ ਸਰਕਾਰ ਕੀ ਨਵਾਂ ਚੰਨ ਚਾੜਨਾ ਚਾਹੁੰਦੀ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਜੇ ਅਸੀਂ ਕੱਲ੍ਹ ਹੀ ਸਤਪਾਲ ਮਲਿਕ ਜਿਹੜਾ ਜੰਮੂ ਕਸ਼ਮੀਰ ਦਾ ਗਵਰਨਰ ਸੀ, ਜਦੋਂ ਕਿ ਪੁਲਵਾਮਾ ਦਾ ਜਿਹੜਾ ਡਰਾਮਾ ਕੀਤਾ ਗਿਆ 14 ਫਰਵਰੀ 2019 ਨੂੰ, ਬਿਲਕੁਲ, ਔਰ ਸਤਪਾਲ ਮਲਿਕ ਨੇ ਗੰਭੀਰ ਸਵਾਲ ਚੁੱਕੇ ਕਿ ਭਾਈ ਕਿਵੇਂ ਉਹਨਾਂ ਨੇ ਜਹਾਜ਼ ਮੰਗੇ ਸੀ, ਨਹੀਂ ਦਿੱਤੇ ਗਏ। ਔਰ ਉਹਨਾਂ ਨੇ ਕਿਹਾ ਵੀ ਜਦੋਂ ਮੈਂ ਸਿਕਿਉਰਿਟੀ ਲੈਪਸ ਦੀ ਗੱਲ ਕੀਤੀ ਤਾਂ ਮੈਨੂੰ ਮੋਦੀ ਨੇ ਵੀ ਕਾਲ ਕਰਕੇ ਕਿਹਾ ਚੁੱਪ ਰਹੋ, ਔਰ ਅਜੀਤ ਡੋਵਲ ਜਿਹੜਾ ਮੇਰਾ ਕਲਾਸ ਫੈਲੋ ਹੈ, ਉਸ ਨੇ ਵੀ ਮੈਨੂੰ ਚੁੱਪ ਰਹਿਣ ਲਈ ਕਿਹਾ, ਔਰ ਉਸ ਨੇ ਕਿਹਾ ਕਿ ਭਾਈ ਇਹ ਜਿਹੜਾ ਹਕੀਕਤ ਹੈ ਸਾਰੀ। ਹੁਣ ਇਸ ਸਾਰੇ ਤੋਂ ਬਾਅਦ ਤਾਂ ਕੋਈ ਭੁਲੇਖਾ ਰਹਿ ਨਹੀਂ ਜਾਂਦਾ। ਅਸੀਂ ਤਾਂ ਪਹਿਲੇ ਦਿਨ ਤੋਂ ਹੀ ਇਸ ਗੱਲ ਦੇ ਉੱਤੇ ਸੀ ਕਿ ਭਾਈ ਇਹਨਾਂ ਨੇ ਮੋਦੀ ਦਾ ਗ੍ਰਾਫ ਬਹੁਤ ਥੱਲੇ ਡਿੱਗਿਆ ਹੋਇਆ ਸੀ। ਬਾਈ ਆਲ ਸਰਵੇਜ਼ 2019 ਚੋਂ ਲੂਜ਼ਰ ਸੀ, ਔਰ ਉਹਦੇ ਚੋਂ ਉਹਨੇ ਇਹ ਫਿਰ ਪੁਲਵਾਮਾ 40 ਫੌਜੀਆਂ ਦੀਆਂ ਫੋਟੋਆਂ ਲਾ, ਔਰ ਪਾਕਿਸਤਾਨ ਦੇ ਖਿਲਾਫ ਬਾਲਾਕੋਟ ਸਟ੍ਰਾਈਕ, ਔਰ ਮੋਦੀ ਹੈ, ਔਰ ਫਲਾਣਾ ਕਰਤਾ, ਢਿਮਕਾ ਕਰਤਾ, ਸਾਰਾ ਝੂਠ ਵੇਚਿਆ। ਜੇ ਕਿਸੇ ਨੇ ਸਵਾਲ ਚੁੱਕਣ ਦੀ ਕੋਸ਼ਿਸ਼ ਵੀ ਕੀਤੀ ਤਾਂ ਉਹਨੂੰ ਟ੍ਰੇਟਰ, ਉਹਨੂੰ ਪਾਕਿਸਤਾਨੀ ISI ਏਜੰਟ ਬਣਾ ਦਿੱਤਾ, ਸਾਰੇ ਸਨੱਬ ਹੋ ਕੇ ਬਹਿ ਗਏ। ਔਰ ਨਤੀਜੇ ਦੇ ਤੌਰ ਤੇ 300 ਤੋਂ ਵੱਧ ਸੀਟਾਂ ਦੇ ਨਾਲ ਜਿਹੜਾ ਮੋਦੀ ਦੀ ਪਾਰਟੀ BJP ਪਾਰਲੀਮੈਂਟ ਦੇ ਵਿੱਚ ਮੁੜੀ। ਹੁਣ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ, ਨੋ ਮੈਟਰ ਇਹਨਾਂ ਦਾ ਸੋਸ਼ਲ ਮੀਡੀਆ ਜਾਂ ਦੂਜਾ ਕੀ ਦਾਅਵੇ ਕਰਦੇ ਨੇ, G20 ਦੀ ਪ੍ਰੈਜ਼ੀਡੈਂਸੀ ਦਾ ਹੀ ਜਿਹੜਾ ਉਹ ਬੜਾ ਇਹਨਾਂ ਨੂੰ ਚਾਅ ਚੜਿਆ ਹੋਇਆ, ਜਿਹੜਾ ਕੋਈ ਉਹ ਇੱਕ ਰੋਟੇਸ਼ਨ ਵਾਈਜ਼ ਹੈ। ਔਰ ਅਡਾਨੀ ਦਾ ਜਿਹੜਾ ਵੱਡਾ ਸਕੈਂਡਲ $140 ਬਿਲੀਅਨ ਦਾ, ਉਹਦੇ ਲਈ ਕਦੇ ਡੇਅਰ ਹੀ ਨਹੀਂ ਕਰ ਸਕੇ ਕਿ ਵੀ ਈਵਨ ਪਾਰਲੀਮੈਂਟ 'ਚ ਉਹਨੂੰ ਡਿਬੇਟ 'ਚ ਵੀ ਲਿਆਉਣ। ਭਾਰਤ ਦਾ ਇਮੇਜ ਜੋ ਕੁਛ ਉਹ ਕਰ ਰਿਹਾ ਹੈ ਜਿਸ ਅੰਦਾਜ਼ ਦੇ ਵਿੱਚ, ਹਾਂ ਇੱਕ ਜ਼ਰੂਰ ਪ੍ਰਾਪਤੀ ਹੈ ਕਿ ਜੇ ਅਸੀਂ ਆਬਾਦੀ ਵਾਈਜ਼ ਸਭ ਤੋਂ ਵੱਡਾ ਮੁਲਕ ਬਣ ਗਏ, ਧੰਨ ਭਾਗ ਤੁਹਾਡੇ, ਤੁਸੀਂ 7-7 ਨਿਆਣੇ ਜੰਮੇ ਨੇ। ਔਰ ਉਹ ਦੱਸ ਰਹੇ ਜੇ ਚੀਨ ਤੋਂ ਸਾਡੀ ਆਬਾਦੀ ਵੱਧ ਗਈ, ਇਸ ਤੋਂ ਬਿਨਾਂ ਇਹਨਾਂ ਕੋਲ ਕੁਛ ਨਹੀਂ ਹੈ। ਔਰ ਇਲੈਕਸ਼ਨਾਂ 2024 'ਚ ਵੀ ਆ ਰਹੀਆਂ ਨੇ, ਕਰਨਾਟਕਾ ਦੀਆਂ ਸਟੇਟ ਅਸੈਂਬਲੀ ਦੂਜੀਆਂ ਤੀਜੀਆਂ, ਸੋ ਇਹ ਪਾਰਟ ਵੀ ਚੱਲ ਰਿਹਾ। ਦੂਸਰੇ ਪਾਸੇ ਜਿਸ ਅੰਦਾਜ਼ ਦੇ ਵਿੱਚ ਸਿੱਖਾਂ ਨੇ ਇਹਨਾਂ ਨੂੰ ਡਿਫਾਇੰਸ ਦਿੱਤੀ ਹੈ, ਪੰਜਾਬ ਦੇ ਵਿੱਚ ਜੋ ਇਹਨਾਂ ਨੇ ਜ਼ੁਲਮ ਦੀ ਚੱਕੀ ਚਲਾਈ ਹੋਈ ਹੈ, ਡਾਇਸਪੋਰਾ ਸਿੱਖਾਂ ਨੇ ਆਸਟ੍ਰੇਲੀਆ, ਕੈਨੇਡਾ, UK, US ਇਹਨਾਂ ਦਾ ਨੱਕ 'ਚ ਦਮ ਕੀਤਾ ਹੋਇਆ। ਔਰ ਇਹ ਜਿਹੜੀ ਇੱਕ ਵੱਧਦੀਆਂ ਨਜ਼ਦੀਕੀਆਂ ਨੇ, ਔਰ ਨਜ਼ਦੀਕੀਆਂ ਕੌਜ਼ ਦੀਆਂ ਹੁੰਦੀਆਂ ਨੇ। ਜਦੋਂ ਅਸੀਂ ਖਾਲਿਸਤਾਨ ਦੇ ਕੌਜ਼ ਜਾਂ ਕਸ਼ਮੀਰੀਆਂ ਦੇ ਕੌਜ਼ ਅਸੀਂ ਉਹਨਾਂ ਨੂੰ ਆਇਡੈਂਟੀਫਾਈ ਕਰਦੇ ਹਾਂ, ਦੁਸ਼ਮਣ ਵੀ ਇੱਕ ਹੈ, ਤੌਰ ਤਰੀਕੇ ਵੀ ਇੱਕ ਨੇ, ਜਾਂ ਫॉर दैट ਰੀਜ਼ਨ ਅਸੀਂ ਪਾਕਿਸਤਾਨ ਲਈ ਐਡਮੀਰੇਸ਼ਨ ਰੱਖਦੇ ਹਾਂ ਕਿ ਭਾਈ ਉਹਨਾਂ ਨੇ ਸਾਡੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਕੀਤੀ, ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਿਆ, ਜਿਹੜੇ ਯਾਤਰੂ ਜਾਂਦੇ ਨੇ ਉਹਨਾਂ ਨੂੰ ਉਹ ਖੁੱਲ੍ਹੀਆਂ ਬਾਹਾਂ ਦੇ ਨਾਲ ਵੈਲਕਮ ਕਰਦੇ ਨੇ। ਔਰ ਕੋਈ ਵੀ ਉਹਨਾਂ ਦਾ ਜਿਹੜਾ ਐਸਾ ਪਾਰਟ ਸਿੱਖਾਂ ਪ੍ਰਤੀ, ਆਮ ਆਵਾਮ ਦਾ ਵੀ, ਔਰ ਹਕੂਮਤਾਂ ਤਾਂ ਬਦਲਦੀਆਂ ਰਹਿੰਦੀਆਂ ਨੇ, ਲੇਕਿਨ ਸਿੱਖਾਂ ਪ੍ਰਤੀ ਇੱਕ ਉਹਨਾਂ ਦਾ ਨਰਮ ਗੋਸ਼ਾ ਹੈ। ਹੁਣ ਇਹ ਵੀ ਉਹਨਾਂ ਨੂੰ ਤਕਲੀਫ ਦਿੰਦਾ ਕਿ ਵੀ ਅਸੀਂ ਤਾਂ ਇਹ ਸਿੱਖ ਅਨੁਮਾਨ ਰੱਖੇ ਹੋਏ ਸੀ ਮੁਸਲਮਾਨਾਂ ਦੇ ਗਲ ਪਾਉਣ ਨੂੰ, ਇਹ ਤਾਂ ਹੁਣ ਆਪਣੀ ਆਈਡੈਂਟਿਟੀ ਦੀ ਗੱਲ ਵੀ ਕਰਦੇ ਨੇ ਤੇ ਆਜ਼ਾਦਾਨਾ ਤੌਰ ਤੇ ਦੇਖਦੇ ਨੇ ਕਿ ਭਾਈ ਉਹਨਾਂ ਨੇ ਜਿਹੜਾ ਉਹ ਕੀ ਕਰਨਾ, ਉਹ ਇਹਨਾਂ ਦਾ ਸਨਾਤਨੀ ਹਿੰਦੂਆਂ ਦਾ
ਜਿਹੜਾ ਐਂਟਾਈ ਇਸਲਾਮ ਏਜੰਡਾ ਉਹਨੂੰ ਟੋ ਨਹੀਂ ਕਰਦੇ ਹੈ। ਉਹ ਰਾਦਰ ਗੁਰੂ ਨਾਨਕ, ਭਾਈ ਮਰਦਾਨਾ, ਸਾਈਂ ਮੀਆਂ ਮੀਰ, ਗੁਰੂ ਅਰਜਨ ਸਾਹਿਬ, ਉਹ ਜਿਹੜੀਆਂ ਸਾਂਝਾਂ ਨੇ ਬਾਣੀ ਦੀਆਂ, ਰਬਾਬ ਦੀਆਂ, ਇਹ ਤਾਂ ਉਹਨਾਂ ਦੀਆਂ ਗੱਲਾਂ ਕਰਦੇ ਨੇ। ਹੁਣ ਇਸ ਸਭ ਦੇ ਚਲਦਿਆਂ ਇਹਨਾਂ ਨੂੰ ਕੁਛ ਨਾ ਕੁਛ ਐਸਾ ਚਾਹੀਦਾ ਸੀ ਜਾਂ ਚਾਹੀਦਾ ਹੈ ਆਉਣ ਵਾਲੇ ਦਿਨਾਂ 'ਚ। ਜੇ ਮੈਨੂੰ ਲੱਗਦਾ ਹੈ ਇਹ ਜਿਵੇਂ ਕੋਈ ਵੀ 3 ਘਟਨਾਵਾਂ ਜਦੋਂ ਉੱਪਰੋਂ ਥੱਲੇ ਕੋਈ ਕਰਵਾ ਦਿਓ ਫਿਰ ਜਿਹੜਾ ਫੀਅਰ ਬੈਠਦਾ। ਹੁਣ ਜਿਹੜੀ ਖਬਰ ਅੱਜ ਮੁੱਢਲੇ ਤੌਰ ਦੇ ਉੱਤੇ ਆਈ, ਪਹਿਲਾਂ ਤਾਂ ਸੀ ਜੀ ਪੁੰਛ ਦੇ ਵਿੱਚ ਇੱਕ ਫੌਜੀ ਜੀਪ, ਉਸ ਦੇ ਵਿੱਚ ਅਚਾਨਕ ਜਿਹੜਾ ਉਹ ਅੱਗ ਲੱਗ ਗਈ ਔਰ ਇੱਕ ਫੌਜੀ ਮਰਿਆ, ਫਿਰ 2 ਹੋ ਗਏ, ਸ਼ਾਮ ਤੱਕ ਪਹੁੰਚਦਿਆਂ 5 ਹੋ ਗਏ। ਹੁਣ ਇਹ ਸਾਹਮਣੇ ਆਇਆ ਵੀ 4 ਉਹਨਾਂ 'ਚ ਸਿੱਖ ਮੁੰਡੇ ਨੇ, ਪੰਜਾਬ ਦੇ 5ਵਾਂ ਹੈ। ਔਰ ਹੁਣ ਪਹਿਲਾਂ ਉਹ ਅੱਗ ਲੱਗੀ ਸੀ, ਉਹਨੂੰ ਫਿਰ ਜਿਹੜਾ ਉਹ ਦਹਿਸ਼ਤਗਰਦ ਹਮਲਾ ਕਿ ਜੀ ਅਸਾਲਟ ਨਾਲ ਵੀ ਹਮਲਾ, ਗ੍ਰਨੇਡ ਵੀ ਚਲਾ ਦਿੱਤਾ, ਦੂਸਰਾ ਵੀ ਹੋ ਗਿਆ। ਸੋ ਜਦੋਂ ਇਸ ਕਿਸਮ ਦੀਆਂ ਵੇਰੀਏਸ਼ਨਸ ਹੋਣ, ਪੁੰਛ ਕੋਈ ਮੂਨ ਦੇ ਉੱਤੇ ਤਾਂ ਨਹੀਂ ਹੈ, ਮੇਨ ਵੱਡੇ ਟਾਊਨ 'ਚੋਂ ਹੈ, ਔਰ ਉਹਦਾ ਕੋਈ ਕਸ਼ਮੀਰ ਵਾਦੀ ਨਾਲ ਜੰਮੂ ਕਸ਼ਮੀਰ ਦਾ ਹਿੱਸਾ ਤਾਂ ਹੈ ਪ੍ਰੀ 5 ਅਗਸਤ 2000, ਹੁਣ ਅਜੇ ਤਾਂ ਯੂਨੀਅਨ ਟੈਰੀਟਰੀ ਦਾ ਹਿੱਸਾ ਹੈ। ਪਰ ਜਦੋਂ ਅਸੀਂ ਦੇਖਦੇ ਹਾਂ ਜੰਮੂ ਪੁੰਛ ਲਿੰਕ ਬਣਦਾ, ਜਿਹੜੀ ਸਟਰਗਲ ਹੈ ਕਸ਼ਮੀਰ ਵਾਦੀ ਜਾਂ ਜਿਹੜਾ ਉਹ ਇੱਕ ਵੱਖਰੇ ਪੈਟਰਨ ਦੀ ਹੈ। ਹੁਣ ਇਹਨੂੰ ਤੁਸੀਂ ਕਿਸੇ ਵੀ ਪੈਰਾਮੀਟਰ ਤੋਂ ਦੇਖੋ, ਯਾਨੀ ਮੈਂ ਤਾਂ ਜਦੋਂ ਇਹ ਖਬਰ ਵੀ, ਹਾਲਾਂ ਅੱਜ ਮੈਂ ਟਰੈਵਲ ਕਰ ਰਿਹਾ ਸੀ, ਮੈਰੀਲੈਂਡ ਗਏ ਫਿਰ ਵਾਪਸ ਆਏ, ਪਰ ਜਦੋਂ ਮੈਂ ਖਬਰ ਦੇਖੀ ਮੈਂ ਕਿਹਾ ਵੀ ਇਹਨਾਂ ਨੇ ਹੁਣ ਨੈਕਸਟ ਫਾਲਸ ਫਲੈਗ ਆਪਰੇਸ਼ਨ ਕੀਤਾ। ਇੱਕ ਇਹਦੇ ਚੋਂ ਹੁਣ ਉਹ ਜਦੋਂ 4 ਦੀਆਂ ਡੈੱਡ ਬਾਡੀਜ਼ ਕਿੰਨੀਆਂ ਕੱਦ ਸੜੀਆਂ ਹੋਣਗੀਆਂ, ਦੂਜੀਆਂ ਪੰਜਾਬ ਦੇ ਵਿੱਚ, ਉਹ ਬੈਡ ਬਲੱਡ ਪੈਦਾ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਸਾਰੇ ਨੂੰ ਪਾਕਿਸਤਾਨ ਨਾਲ ਜੋੜ ਕੇ ਹੁਣ ਇੱਕ ਪਾਸੇ ਤਾਂ ਉਹ SCO ਦੀ ਮੀਟਿੰਗ 'ਚ ਬਿਲਾਵਲ ਭੁੱਟੋ ਨੂੰ ਵੀ ਸੱਦ ਲਿਆ ਵੀ ਤੂੰ ਆ ਜਾ, ਉਹ ਵੀ ਮੰਨ ਕੇ ਆਉਣ ਨੂੰ। ਪਤਾ ਨਹੀਂ ਏਡਾ ਕੀ ਚਾਅ ਚੜਿਆ ਹੋਇਆ ਇਹਨਾਂ ਨੂੰ ਕਿ ਭਾਈ ਇਹ ਕਿਤੇ ਭੂਆ ਦੇ ਘਰ ਆਉਣਾ ਤੁਸੀਂ, ਵੀ ਇੱਕ ਪਾਸੇ ਤੁਸੀਂ ਜਿਹੜਾ ਉਹ ਕਹਿੰਦੇ ਹੋ ਜੀ ਗੱਲਬਾਤ ਹੋ ਹੀ ਨਹੀਂ ਸਕਦੀ, ਜਦੋਂ ਬਿਲਕੁਲ ਠੀਕ ਸਟੈਂਡ ਹੈ ਜਿਹੜਾ ਵੀ ਹੈ ਹਕੂਮਤ ਦਾ। ਸੋ ਉਹਨਾਂ ਨੂੰ ਐਮਬੈਰਸ ਕਰਨ ਦੀ ਥਾਂ ਵੀ ਲੱਭ ਲਈ, ਪਾਕਿਸਤਾਨ ਨੂੰ ਵੀ ਕਰਨ ਦੀ, ਸਿੱਖਾਂ ਨੂੰ ਵੀ ਦੱਸਣ ਦੀ ਕਿ ਆਹ ਲੈ ਲਓ ਜੀ ਤੁਸੀਂ ਬੜਾ। ਔਰ ਇਸ ਸਾਰੇ ਦੇ ਚੱਲਦੇ ਆ ਜਿਹੜੀ ਅਸਲੀ ਡਿਬੇਟਾਂ ਦੇ ਵਿੱਚ ਮੋਦੀ ਐਂਡ ਕੰਪਨੀ ਘਿਰੀ ਹੋਈ ਹੈ, ਜਾਂ ਜੋ ਪੰਜਾਬ ਦੇ ਵਿੱਚ ਸਿੱਖਾਂ ਦੇ ਨਾਲ ਇਹ ਕਰ ਰਹੇ ਨੇ ਆਲਮੋਸਟ 18 ਮਾਰਚ ਤੋਂ ਬਾਅਦ, ਉਹ ਵੀ ਖਬਰ ਕਿਉਂਕਿ ਹੁਣ ਤੁਸੀਂ ਦੇਖੋਗੇ ਭਾਈ ਅੰਮ੍ਰਿਤਪਾਲ ਸਿੰਘ ਦੀ ਖਬਰ ਬਿਲਕੁਲ ਗਾਇਬ ਹੈ। ਔਰ ਹੁਣ ਅੱਜ ਸਾਰਾ ਦਿਨ ਜਿਹੜਾ ਹੈ ਉਹ ਬੀਬੀ ਕਿਰਨਦੀਪ ਕੌਰ, ਜਿਵੇਂ ਉਹਨੂੰ ਰੋਕਿਆ, ਹੁਣ ਉਹਨੂੰ ਬੱਬਰ ਖਾਲਸਾ ਦੀ ਬਣਾਉਣਗੇ, ਹੋ ਸਕਦਾ ਸੁਸਾਈਡ ਬੰਬਰ ਹੀ ਬਣਾ ਦੇਣ ਬੱਬਰ ਖਾਲਸਾ ਦੀ ਕਿ ਬਈ ਉਹ ਤਾਂ ਵਿਆਹ ਨਹੀਂ ਸੀ, ਹੁਣ ਤਾਂ ਇਹ ਕਰਨਾ। ਸੋ ਇਹ ਉਹਨਾਂ ਨੂੰ ਚਾਹੀਦਾ, ਉਸ ਦੇ ਲਈ ਵੀ ਇਹ ਮਸਾਲਾ ਮਿਲ ਗਿਆ। ਜਿਹੜੇ ਕੋਈ ਮੇਜਰ ਗੌਰਵ ਯਾਦਵ ਤੇ ਉਹ ਜਾਲੀ ਜਿਹੜੇ ਕੋਈ ਮੁੱਛਾਂ ਵਾਲਾ ਕੋਈ ਸਿਰਮੂੰਹ ਜਿਹੜਾ ਉਹ ਮੁੰਨੇ ਬਿਠਾਏ ਹੁੰਦੇ ਨੇ ਇਸੇ ਕੰਮ ਦੇ ਉੱਤੇ, ਸਾਰਾ ਦਿਨ ਉਹਨਾਂ ਦੇ ਮੂੰਹ ਚੋਂ ਝੱਗ ਔਰ ਨਫ਼ਰਤ ਤੋਂ ਬਿਨਾਂ ਕੁਝ ਨਹੀਂ ਨਿਕਲਦਾ। ਔਰ ਇਸ ਦੇ ਉੱਤੇ ਅਸੀਂ ਸਮਝਦੇ ਹਾਂ ਵੀ ਇਹ ਇੱਕ ਫਾਲਸ ਫਲੈਗ ਆਪਰੇਸ਼ਨ ਹੈ। ਔਰ ਇਹ ਜਿਹੜੇ ਵੀ ਅਸੀਂ ਮਕਸਦ ਦਿੱਤੇ ਨੇ, ਕੋਈ ਹੋਰ ਵੀ ਹਿਡਨ ਹੋ ਸਕਦਾ, ਲੇਕਿਨ ਆਉਣ ਵਾਲੇ ਦਿਨਾਂ 'ਚ ਇਸ ਕਿਸਮ ਦੀਆਂ ਘਟਨਾਵਾਂ ਇਸ ਤੋਂ ਵੀ ਵਰਸਟ ਫਾਰਮ 'ਚ ਸਾਹਮਣੇ ਆ ਸਕਦੀਆਂ ਨੇ। ਔਰ ਮੈਂ ਨਾਲ ਦੀ ਨਾਲ, ਕਿਉਂਕਿ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਵਿਊਅਰਸ ਦੇ ਵਿਊਜ਼ ਨੂੰ ਵੀ ਐਂਟਰਟੇਨ ਕਰੀਏ, ਔਰ YouTube ਦੇ ਲਾਈਵ ਚੈਟ ਦੇ ਉੱਤੇ ਜਿਹੜੇ ਸਾਡੇ ਕੁਝ ਵੀਰ ਨੇ, ਵੀਰਜੀਤ ਸਿੰਘ ਲਿਖਦੇ ਨੇ, ਗੱਲ ਮੋਦੀ ਦੀ ਨਹੀਂ ਕਿ ਹਿੰਦੂਤਵਾ ਦੀ ਹੈ, ਸਾਰੇ ਹੀ ਮੋਦੀ ਹਨ, ਪਰ ਅਸੀਂ ਰੈਫਰੈਂਡਮ ਦੀਆਂ ਵੋਟਾਂ ਠੋਕ ਕੇ ਵਿੱਚ ਪਾਲੇ ਤੇ ਜੋ ਉਹਨਾਂ ਵਿੱਚ ਕਈ ਵਾਰ ਇਹ ਹੁੰਦਾ ਵੀ ਰੋਮਨ 'ਚ ਲਿਖੀ ਜਾਂਦੀ ਜਾਂ ਤਾਂ ਗੁਰਮੁਖੀ। ਚਲੋ ਉਹ ਕਹਿਣਾ ਇਹੀ ਚਾਹੁੰਦੇ ਨੇ ਕਿ ਵੀ ਇਹ ਗੱਲ ਕਰ ਲਈ, ਇਹ ਬਿਲਕੁਲ ਠੀਕ ਹੈ। ਮੋਦੀ ਅਮਿਤ ਸ਼ਾਹ ਤਾਂ ਉਹ ਸਾਹਮਣੇ ਜਿਹੜੇ ਉਹਨਾਂ ਦੇ ਬਲੂ ਆਈਡ ਬॉय ਨੇ, ਆਦਿੱਤਿਆਨਾਥ ਯੋਗੀ ਬੈਠਾ ਹੈ, ਕੱਲ੍ਹ ਨੂੰ ਕੋਈ ਹੋਰ ਆ ਜਾਏਗਾ। RSS ਦੀ ਇੰਡੀਅਨ ਸਟੇਟ ਦੇ ਨਾਲ ਸਾਡੀ ਲੜਾਈ ਹੈ। ਔਰ ਫਿਰ बज़्म दरवेश ਦੀ ID ਤੋਂ ਹੈ, बठिंडा में 6 सोल्जर ने 4 हिंदू मारे थे। ये शायद खबर ठीक ना होए, मरन वाले तो जरूर हिंदू सी, पर ਜਿਹੜੇ जिन्हें मारे सी वो भी सिख नहीं सी। हालांकि ਉਹਦੀ कहानी डिफरेंट है भी वो क्यों मारे। और फिर मीर फवाद कहते ने सही है, कश्मीरी फ्रीडम फाइटर्स हैव नॉट डन, आई कन्फर्म्ड। ये उन्होंने लिखा है भी नहीं है, जो तो पहली स्टेज पर ये नज़र आता है। और जुबैर याकूब साहब कहते हैं कश्मीरी मुजाहिदीन और खालसा मुजाहिदीन जिंदाबाद।
ਨਾਈਸ ਬਹੁਤ ਸ਼ੁਕਰੀਆ ਜ਼ੁਬੈਰ ਸਾਹਿਬ, ਤੁਸੀਂ ਲਗਾਤਾਰਤਾ ਨਾਲ ਪ੍ਰੋਗਰਾਮ ਨਾਲ ਜੁੜਦੇ ਹੋ ਜੀ, ਕਮੈਂਟ ਮਿਲਦੇ ਨੇ ਉਹਨਾਂ ਦੇ। ਹਾਂ, ਔਰ ਹਮੇਸ਼ਾ ਹੀ ਤੁਹਾਡੇ ਪੋਜ਼ਿਟਿਵ ਔਰ ਸਾਨੂੰ ਹੌਸਲਾ ਦੇਣ ਵਾਲੇ ਜਿਹੜੇ ਨੇ ਅਲਫਾਜ਼ ਹੁੰਦੇ ਨੇ। ਜੀ ਭੈਣ ਜੀ ਕੁਲਦੀਪ ਕੌਰ, ਖਾਲਿਸਤਾਨ ਜ਼ਿੰਦਾਬਾਦ, ਔਰ ਇਸੇ ਤਰ੍ਹਾਂ ਸਿੰਘ ਗਰਚਾ ਵੀ ਖਾਲਿਸਤਾਨ ਜ਼ਿੰਦਾਬਾਦ, ਨਿਹੰਗ ਸਿੰਘ ਗ੍ਰੇਟ ਰਾਈਟਿੰਗ ਆਫ ਸਿੰਘ ਜਿਹੜੀ ਅਸੀਂ ਨਜ਼ਮ ਕੀਤੀ ਹੈ, ਬਹੁਤ ਬਹੁਤ ਸ਼ੁਕਰੀਆ ਨਿਹੰਗ ਸਿੰਘ ਜੀ। ਜੀ बज़्म दरवेश तो उन्होंने कहा कल पुंछ में 4 सिख इंडियन सोल्जर मरवा दिए इंडिया ने, फेक टेरर अटैक करवा के और नाम कश्मीरियों और पाकिस्तानियों पे डाल दिया। नो डाउट बठिंडा का बदला लिया है। असी बज़्म दरवेश जी असी ऑलरेडी इस टॉपिक नू डिस्कस किया है। जी और फिर खालसा देश पंजाब उन्होंने कहा वाहिगुरू जी आज़ादी तो बिना सिख कौम का कोई भी होर हल नहीं हो सकता। गुरमुख सिंह गुरमुख बाबा जी, संत जरनैल सिंह जी पिंडरांवाले जी, खालसा जी पंजाब खालिस्तान जिंदाबाद। और ये साडे वीर लगातारता नाल लिखते ने, सब दा बहुत बहुत शुक्रिया जी। डॉक्टर साहब थले ने ब्रेक व्यूअर्स तुसीं किते नहीं जाना, मिलते हैं छोटे जी ब्रेक के बाद।